ਚੱਲ ਚੱਲ ਗਈਆਂ ਪੰਖੀਆਂ, ਜਿਨ੍ਹਾਂ ਵਸਾਏ ਤਲ ਫਰੀਦਾ ਸਰ ਭਰਿਆ ਵੀ ਚਲਸੀ, ਟਹਿਕੇ ਕੰਵਲ ਇਕੱਲ। ਚੱਲ ਚੱਲ ਗਈਆਂ ਪੰਖੀਆਂ, ਜਿਨ੍ਹਾਂ ਵਸਾਏ ਤਲ। ਇਹ ਜਿਹੜੇ ਦੁਨੀਆ 'ਚ ਇਨਸਾਨ ਆ ਰਹੇ ਨੇ ਫਿਰ ਜਾ ਰਹੇ ਨੇ, ਇੱਕ ਚੱਲ ਚਲਾ ਦਾ ਟਾਈਮ ਲੱਗਿਆ ਹੈ, ਚੱਲ ਚਲਾ ਦਾ ਇੱਕ ਨਿਜ਼ਾਮ ਚੱਲ ਰਿਹਾ ਹੈ ਕਿ ਪੰਖੀ ਆਏ ਨੇ, ਉਹਨਾਂ ਨੇ ਤਲ ਤਾਲਾਬ ਜਿੱਥੇ ਪੰਖੀ ਬੈਠਦੇ ਨੇ ਆ ਕੇ, ਆਮ ਤੌਰ 'ਤੇ ਜਿਹੜੇ ਬਾਬਾ ਜੀ ਨੇ ਮਿਸਾਲਾਂ ਲਈਆਂ ਨੇ ਤਲਾਬ ਦੀਆਂ ਜਾਂ ਪਾਣੀ ਦੀਆਂ ਜਾਂ ਡਾਬਾਂ ਦੀਆਂ ਜਾਂ ਛਪੜੀਆਂ ਦੀਆਂ ਮਿਸਾਲਾਂ ਬਾਬਾ ਜੀ ਨੇ ਲਈਆਂ ਨੇ, ਕਿਉਂਕਿ ਆਪ ਦਾ ਜਿਹੜਾ ਇਲਾਕਾ ਪਾਕਪਤਨ, ਜਿਹਦਾ ਪੁਰਾਣਾ ਨਾਂ ਅਜੋਧਨ ਹੈ, ਇਹ ਦਰਿਆ ਦੇ ਕੰਢੇ 'ਤੇ ਸੀ। ਸੋ ਦਰਿਆਵਾਂ ਦੇ ਕਿਨਾਰੇ 'ਤੇ ਜਿਹੜੇ ਆਬਾਦੀਆਂ ਜਾਂ ਸ਼ਹਿਰ ਹੁੰਦੇ ਨੇ ਜਾਂ ਜਿਹੜੀ ਅਬਜ਼ਰਵੇਸ਼ਨ ਇਹਨਾਂ ਬਾਬਿਆਂ ਦੀਆਂ, ਉੱਥੇ ਫਿਰ ਜਿਹੜੇ ਪਾਣੀ ਦੀ ਜਿਹੜੀ ਡਾਬਾਂ ਨੇ, ਛਪੜੀਆਂ ਜਾਂ ਪਾਣੀ ਦੇ ਜਿਹੜੇ ਤਾਲਾਬ ਨੇ, ਪੰਛੀ ਉੱਥੇ ਆ ਕੇ ਬੈਠਦੇ ਨੇ ਕਿ ਪੰਛੀ ਵਾਸਤੇ ਉੱਥੇ ਈਜ਼ੀ ਫੂਡ ਮਿਲ ਜਾਂਦੀ ਹੈ, ਖੁਰਾਕ ਮਿਲ ਜਾਂਦੀ, ਮੱਛੀਆਂ ਹੁੰਦੀਆਂ ਉੱਥੇ, ਡੱਡੂ ਹੁੰਦੇ ਨੇ, ਕੈਕੜੇ ਹੁੰਦੇ ਨੇ, ਹੋਰ ਜਿਹੜੀ ਪਾਣੀ ਦੇ ਮਖਲੂਕਾਂ ਬਹੁਤ ਸਾਰੀਆਂ। ਤੋ ਪੰਛੀ ਜਿਹੜਾ ਆ ਕੇ, ਪਰਿੰਦਾ ਆ ਕੇ ਉਹਦੇ 'ਤੇ ਬੈਠ ਕੇ ਆਪਣੀ ਜਿਹੜੀ ਉਹਦੀ ਭੁੱਖ ਹੈ ਉਹ ਮਿਟਾ ਲੈਂਦਾ ਹੈ। ਅਤੇ ਉਹ ਬਾਬਾ ਜੀ ਕਹਿ ਰਹੇ ਨੇ ਕਿ ਇਹ ਪੰਛੀ ਆਏ, ਇਹਨਾਂ ਤਾਲਾਬ ਨੂੰ ਵਸਾਇਆ, ਦੁਨੀਆ ਨੂੰ ਵਸਾਇਆ, ਰਹਿਣ ਸਹਿਣ ਰੱਖਿਆ ਇੱਥੇ ਆ ਕੇ। ਅਖੀਰ ਉਹ ਫਿਰ ਕੀ ਹੋਇਆ ਕਿ ਜਦੋਂ ਇੱਕ ਵਕਤ ਆਇਆ, ਉਹ ਫਿਰ ਉੱਡ ਕੇ ਤੇ ਜਿੱਥੋਂ ਆਏ ਸੀ ਉੱਧਰ ਹੀ ਟੁਰ ਗਏ। ਫਿਰ ਬਾਬਾ ਜੀ ਕਹਿੰਦੇ ਨੇ ਕਿ ਜਿਹੜਾ ਇਹ ਸਰ ਹੈ, ਜਿਹੜਾ ਤਾਲਾਬ ਹੈ ਪਾਣੀ ਦਾ ਜੋ ਭਰਿਆ ਸੀ, ਇਹ ਵੀ ਇੱਕ ਦਿਨ ਖੁਸ਼ਕ ਹੋ ਜਾਏਗਾ। ਜਿਹੜਾ ਕੰਵਲ ਦਾ ਫੁੱਲ ਹੈ, ਇਹ ਸਿੰਬੋਲਿਕ ਹੈ, ਇਹ ਸਿੰਬਲ ਹੈ ਉਸ ਰੱਬ ਦੀ ਜ਼ਾਤ ਦਾ। ਉਹ ਟਹਿ ਕੇ ਕੰਵਲ ਇਕੱਲ, ਕਿ ਜਿਹੜਾ ਕੰਵਲ ਦਾ ਜਿਹੜਾ ਫੁੱਲ ਹੈ ਉਹ ਹਮੇਸ਼ਾ ਕੱਲਾ ਟਹਿਕਦਾ ਰਹੇਗਾ ਹਮੇਸ਼ਾ। ਸੋ ਉਹਦਾ ਜਿਹੜਾ ਰੱਬ ਦਾ ਜਿਹੜਾ ਜ਼ਿਕਰ ਕਰ ਰਹੇ ਨੇ ਇੱਥੇ ਬਾਬਾ ਜੀ, ਇਸ ਤਰ੍ਹਾਂ ਕਰ ਰਹੇ ਨੇ ਕਿ ਉਹ ਹਮੇਸ਼ਾ ਰਹੇਗਾ, ਰੱਬ ਦੀ ਜ਼ਾਤ ਹਮੇਸ਼ਾ ਕਾਇਮ ਦਾਇਮ ਰਹੇਗੀ।